ਅੱਛਾ ਵੀ ਸਾਡੇ ਪਿੰਡਾਂ ਦੇ ਵਿੱਚ ਨਾ ਹੁਣ ਇੱਕ ਬੜਾ ਕੰਮ ਚੱਲਿਆ ਹੋਇਆ, ਜਿਹੜਾ ਬੰਦਾ ਕਿਸੇ ਦੇ ਨਾਲ ਧੋਖਾ ਕਰਦਾ ਨਾ ਉਹਨੂੰ ਲੋਕ ਕਹਿੰਦੇ ਆ ਯਾਰ ਬੜਾ ਤੇਜ਼ ਆ ਇਹ ਬਈ, ਉਹ ਯਾਰ ਬੜਾ ਹੀ ਹੁਸ਼ਿਆਰ ਆ ਇਹ। ਹਾਲਾਂਕਿ ਉਹਨੂੰ ਚਗਲ ਤੇ ਬਗੈਰਤ ਕਹਿਣਾ ਚਾਹੀਦਾ, ਤੇ ਜਿਹਦੇ ਨਾਲ ਧੋਖਾ ਹੁੰਦਾ ਵਾ ਉਹਨੂੰ ਲੋਕ ਬਾਂਦਰ ਤੇ ਫੁੱਦੂ ਕਹਿੰਦੇ ਆ। ਹਾਲਾਂਕਿ ਇਦਾਂ ਹੋਣਾ ਨਹੀਂ ਚਾਹੀਦਾ, ਉਹਨੂੰ ਤਾਂ ਭਲਾ ਮਾਨਸ ਤੇ ਬੀਬਾ ਕਹਿਣਾ ਚਾਹੀਦਾ। ਤੇ ਬਾਕੀ ਪਿੰਡਾਂ ਦੇ ਵਿੱਚ ਨਾ ਕੁਝ ਬੰਦਿਆਂ ਦੇ ਕੰਮ ਹੀ ਇਦਾਂ ਦੇ ਹੁੰਦੇ ਆ, ਉਹਨਾਂ ਦੇ ਨਾਂ ਪੈ ਜਾਂਦੇ ਆ। ਉਹ ਜਿੱਦਾਂ ਕੋਈ ਬੰਦਾ ਸੀ ਉਹਦੀਆਂ ਹਰਕਤਾਂ ਹੀ ਇਦਾਂ ਦੀਆਂ ਸੀ, ਪਿੰਡ ਵਾਲੇ ਉਹਨੂੰ ਫੁੱਦੂ ਕਹਿਣ ਲੱਗ ਪਏ। ਉਹਨੇ ਸੋਚਿਆ ਯਾਰ ਨਾਂ ਪੁੱਠਾ ਪੈ ਗਿਆ, ਪਿੰਡੋਂ ਨਾਂ ਜਾਨ ਛਡਾਈਏ, ਕਿਤੇ ਲਾਂਭੇ ਚੱਲਦੇ ਆ। ਉਹ ਲਾਹੌਰ ਕੰਮ ਤੇ ਚਲਾ ਗਿਆ। ਉਹ ਲਾਹੌਰ ਜਦੋਂ ਜਾ ਕੇ ਕਿਸੇ ਦੇ ਘਰੇ ਰਹਿ ਪਿਆ ਕੰਮ ਕਰਨ ਨੂੰ। ਉਹ ਇੱਕ ਦਿਨ ਨਾ ਉਹ ਮੈਡਮ ਨੇ ਕਦੇ ਉਹਨੂੰ ਫੜਾਇਆ ਵੀ ਆ ਨਾ ਥੋੜ੍ਹਾ ਜਿਹਾ ਛੋਰਾ ਵਾ ਵਧਿਆ ਹੋਇਆ ਤੇ ਫਰਿੱਜ 'ਚ ਰੱਖਿਆ, ਤੇ ਉਹਨੇ ਜਵਾਨ ਨੇ ਫਰਿੱਜ 'ਚ ਰੱਖਿਆ ਹੁੰਦਾ। ਤੇ ਉਹ ਜਦੋਂ ਨਾ ਮੈਡਮ ਨੇ ਕਦੇ ਜਾ ਕੇ ਫਰਿੱਜ ਖੋਲੀ ਤੇ ਫਰਿੱਜ 'ਚੋਂ ਆਉਣ ਡਾਡਾਂ। ਉਹ ਮੈਡਮ ਨੇ ਦੇਖਿਆ ਵੀ ਇਹ ਕਾਹਦਾ, ਜਦੋਂ ਦੇਖਿਆ ਤਾਂ ਉਹ ਕਸਟਰਡ ਪਿਆ ਸੀ ਥੋੜ੍ਹਾ ਜਿਹਾ ਕੌਲਾ, ਉਹਦੇ ਵਿੱਚ ਉਹ ਛੋਰਾ ਪਾਇਆ ਆ। ਉਹਨੇ ਉਹਨੂੰ ਆਵਾਜ਼ ਮਾਰੀ, ਕਹਿਣ ਲੱਗੀ ਵੀ ਇਹ ਤੂੰ ਛੋਰੇ ਦਾ ਛੋਰਾ ਜਿਹੜਾ ਸੀ ਇਹ ਕਸਟਰਡ ਦੇ ਵਿੱਚ ਪਾ ਤਾ। ਤੇ ਉਹ ਕਹਿੰਦਾ ਮੈਡਮ, ਮੈਂ ਕਿਹਾ ਚੱਲ ਭਾਂਡਾ ਵਿਹਲਾ ਕਰਕੇ ਬਾਹਰ ਲੈ ਚੱਲਦੇ ਹਾਂ। ਉਹ ਕਹਿੰਦੀ ਜਾ ਵੇ ਫੁੱਦੂਆ। ਤੇ ਉਹ ਅੱਗੇ ਉਹਨੂੰ ਕਹਿੰਦਾ ਵੀ ਮੈਂ ਹੁਣ ਮੈਡਮ ਰਹਿਣਾ ਤਾਂ ਨਹੀਂ ਤੇਰੇ ਇੱਥੇ, ਪਰ ਮੈਨੂੰ ਇਹ ਗੱਲ ਦੱਸ ਵੀ ਮੇਰਾ ਤੈਨੂੰ ਨਾਂ ਕਿਹਨੇ ਦੱਸਿਆ। ਉਹ ਕਹਿਣ ਲੱਗੀ ਕੀ ਹੋਇਆ? ਕਹਿੰਦਾ ਇਸ ਗੱਲੋਂ ਤਾਂ ਮੈਂ ਪਿੰਡੋਂ ਆਇਆ ਸੀ, ਮੈਨੂੰ ਪਿੰਡ ਵਾਲੇ ਫੁੱਦੂ ਕਹਿੰਦੇ ਸੀ। ਉਹ ਕਹਿੰਦੀ ਤੇਰੀਆਂ ਫਿਰ ਕਰਤੂਤਾਂ ਤੋਂ ਤੈਨੂੰ ਫੁੱਦੂ ਕਹਿੰਦੇ ਹੋਣੇ।